ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਦੇ ਬਾਰੇ, ਉਹਨਾਂ ਦੀ ਗੁੰਮਸ਼ੁਦਗੀ ਬਾਰੇ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਕਾਰਜਕਾਰੀ ਸਾਬਕਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਇਹ ਰਹੱਸਮਈ ਹਾਲਾਤਾਂ ਦੇ ਵਿੱਚ ਗੁੰਮਸ਼ੁਦਗੀ ਹੁੰਦੀ ਹੈ ਤੇ ਉਹਨਾਂ ਦੇ ਕਤਲ ਦੇ ਬਾਅਦ 31 ਸਾਲਾਂ ਬਾਅਦ ਇਹਦੇ ਜਿਹੜੇ ਮਾਮਲੇ ਦੇ ਨਾਲ ਜੁੜੇ ਤੱਥ ਨੇ ਉਗੜ ਕੇ ਸਾਹਮਣੇ ਆਏ ਨੇ। ਤੇ ਜਿਵੇਂ ਇਹ ਤੱਥ ਸਾਹਮਣੇ ਆਏ ਨੇ ਤਾਂ ਉਹ 3 ਦਹਾਕਿਆਂ ਦੇ ਦਰਮਿਆਨ ਪੰਥਕ ਰਾਜਨੀਤੀ, ਸਿੱਖ ਰਾਜਨੀਤੀ ਤੇ ਇਹਦੇ ਨਾਲ ਪੰਜਾਬ ਦੇ ਸਮਾਜਿਕ ਹਾਲਾਤਾਂ ਦੇ ਵਿੱਚ ਕਦੋਂ ਵੱਖ-ਵੱਖ ਤਰ੍ਹਾਂ ਦੇ ਪਹਿਲੂ ਆਏ ਤੇ ਜਿਨ੍ਹਾਂ ਪਹਿਲੂਆਂ ਨੂੰ ਐਡਰੈਸ ਕਰਨਾ ਸਟੇਟ ਸਰਕਾਰਾਂ ਦਾ ਤਾਂ ਫਰਜ਼ ਬਣਦਾ ਹੀ ਸੀਗਾ। ਪਰ ਇਹਦੇ ਨਾਲ ਪੰਥਕ ਮਾਮਲਿਆਂ ਦੇ ਵਿੱਚ ਪੰਥਕ ਜਥੇਬੰਦੀਆਂ ਦੀ ਜਿਹੜੀ ਰਹਿਨੁਮਾਈ ਸੀ, ਜਿਹੜੀ ਉਹਨਾਂ ਦੀ ਫਰਜ਼ ਸੀਗੇ, ਜਿਹੜੇ ਉਹਨਾਂ ਦੀ ਡਿਊਟੀ ਸੀ, ਉਹ ਵੀ ਕਿਤੇ ਨਾ ਕਿਤੇ ਇਉਂ ਲੱਗਦਾ ਕਿ ਲਾਪਰਵਾਹੀ ਵਰਤਦੀ ਰਹੀ। ਉਹ ਵੀ ਇਉਂ ਲੱਗਦਾ ਕਿ ਕਿਤੇ ਨਾ ਕਿਤੇ ਗੈਰ ਜ਼ਿੰਮੇਵਾਰਾਨਾ ਢੰਗ ਦੇ ਨਾਲ ਕੰਮ ਕਰਦੀ ਰਹੀ। ਖੈਰ, ਹੁਣ ਇਸ ਮਾਮਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਚੁੱਕੀਆਂ ਨੇ। ਇਸ ਮਾਮਲੇ ਦੇ ਵਿੱਚ ਕਿਵੇਂ ਪੰਥਕ ਸਿਆਸਤ ਸਵਾਲਾਂ ਦੇ ਘੇਰੇ ਦੇ ਵਿੱਚ ਖੜੀ ਹੁੰਦੀ ਹੈ, ਖਾਸ ਤੌਰ 'ਤੇ ਅਕਾਲੀ ਦਲ ਦੀ ਮੌਜੂਦਾ ਅਤੇ ਉਹਨਾਂ ਦੀ ਇਤਿਹਾਸਕ ਕਾਰਕਰਦਗੀ ਬਾਰੇ ਕਈ ਖੁਲਾਸੇ ਹੁੰਦੇ ਨੇ ਤੇ ਕਈ ਸਵਾਲ ਉਹਨਾਂ ਦੇ ਨਾਲ ਖੜੇ ਹੁੰਦੇ ਨੇ। ਤੇ ਦੂਜੇ ਪਾਸੇ ਪੰਜਾਬ ਸਰਕਾਰ ਜਿਹੜੀ ਕਹਿੰਦੀ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਬੜੀ ਲੰਬੀ ਲੜਾਈ ਵਿੱਢੀ ਹੋਈ ਹੈ। ਠੀਕ ਹੈ, ਭ੍ਰਿਸ਼ਟਾਚਾਰ ਦੇ ਖਿਲਾਫ ਲੜੋ ਤੁਸੀਂ, ਪਰ ਕੀ ਮਨੁੱਖੀ ਅਧਿਕਾਰਾਂ ਦਾ ਮਾਮਲਾ ਤੁਹਾਡਾ ਮਾਮਲਾ ਨਹੀਂ ਹੈ? ਤੁਹਾਡੇ ਹੀ ਲੋਕਾਂ ਦੇ ਉੱਤੇ ਜ਼ੁਲਮ ਹੋਇਆ। ਜਿਸ ਸਟੇਟ ਦੇ ਵਿੱਚ, ਜਿਸ ਸੂਬੇ ਦੇ ਵਿੱਚ ਤੁਸੀਂ ਮੁੱਖ ਮੰਤਰੀ ਬਣੇ ਹੋ ਜਾਂ ਜਿਸ ਸੂਬੇ ਦੇ ਵਿੱਚ ਤੁਹਾਡੀ ਸਰਕਾਰ ਬਣੀ ਹੈ, ਇਹ ਸੂਬੇ ਦੇ ਲੋਕਾਂ ਦੇ ਉੱਤੇ ਸਰਕਾਰੀ ਅਤਿਆਚਾਰ, ਜ਼ਬਰ, ਜ਼ੁਲਮ ਦੀਆਂ ਅਨੇਕਾਂ ਕਹਾਣੀਆਂ ਨੇ ਜਿਹੜੀਆਂ ਕਿ ਅਣਫੋਲੀਆਂ ਪਈਆਂ ਨੇ ਔਰ ਜਿਨ੍ਹਾਂ ਦੇ ਵਿੱਚ ਇਕੱਲਾ ਉਹਨਾਂ ਨੂੰ ਫੋਲਣਾ ਹੀ ਜ਼ਰੂਰੀ ਨਹੀਂ ਗਾ, ਉਹਨਾਂ ਦੇ ਵਿੱਚ ਦੋਸ਼ੀਆਂ ਦੇ ਖਿਲਾਫ ਕਾਰਵਾਈ ਵੀ ਅਤੀ ਜ਼ਰੂਰੀ ਹੈ ਤਾਂ ਜੋ ਉਹਨਾਂ ਜ਼ਖਮਾਂ ਨੂੰ ਕਿਤੇ ਨਾ ਕਿਤੇ ਭਰਿਆ ਜਾ ਸਕੇ, ਉਹਨਾਂ ਦਾ ਇਲਾਜ ਕੀਤਾ ਜਾ ਸਕੇ। ਔਰ ਜਿਹੜੀਆਂ ਇਹ ਭਾਵਨਾਵਾਂ ਨੇ ਜੋ ਅਣਗਹਿਲੀ ਦੀਆਂ, ਜੋ ਅਲੈਦਗੀ ਦੀਆਂ ਜਾਂ ਹੋਰ, ਤਾਂ ਇਹਨਾਂ ਚੀਜ਼ਾਂ ਉੱਤੇ ਚਰਚਾ ਹੋਵੇ, ਇਹਨਾਂ ਚੀਜ਼ਾਂ ਨੂੰ ਐਡਰੈਸ ਕੀਤਾ ਜਾ ਸਕੇ। ਖੈਰ, ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਰਹੱਸਮਈ ਗੁੰਮਸ਼ੁਦਗੀ ਤੇ ਕਥਿਤ ਕਤਲ ਦੇ 31 ਸਾਲਾਂ ਬਾਅਦ ਪਹਿਲੀ ਵਾਰ ਇਸ ਮਾਮਲੇ ਦੀ ਜਾਂਚ ਰਿਪੋਰਟ ਜਨਤਕ ਹੋਈ ਹੈ ਤੇ ਇਹ ਰਿਪੋਰਟ ਗੈਰ ਸਰਕਾਰੀ ਸੰਸਥਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵੱਲੋਂ PHRO ਵੱਲੋਂ ਜਾਰੀ ਕੀਤੀ ਗਈ ਹੈ। ਤੇ ਇਸ ਤੋਂ ਪਹਿਲਾਂ ਇਹ ਰਿਪੋਰਟ ਕਾਰਵਾਈ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੌਂਪੀ ਗਈ ਸੀ। ਹੁਣ ਇਹ ਰਿਪੋਰਟ ਦੇ ਪਹਿਲੂ ਕੀ ਨੇ ਤੇ ਉਸ ਤੋਂ ਬਾਅਦ ਅਕਾਲੀ ਦਲ ਸਵਾਲਾਂ ਦੇ ਵਿੱਚ ਘਿਰਦਾ ਕਿਵੇਂ, ਇਹਦੇ ਤੇ ਆਪਾਂ ਚਰਚਾ ਕਰਾਂਗੇ। ਦੱਸਿਆ ਜਾ ਰਿਹਾ ਕਿ ਇਹ ਰਿਪੋਰਟ ਪਹਿਲਾਂ ਜੁਲਾਈ 1999 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਸੌਂਪੀ ਗਈ ਸੀ। ਕੌਂਕੇ ਦੀ ਨਿਆਇਕ ਹਿਰਾਸਤ ਦੇ ਵਿੱਚ ਹੱਤਿਆ ਦੇ ਦੋਸ਼ਾਂ ਤੋਂ ਬਾਅਦ 1998 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਤੇ ਜਿਸ ਦੀ ਜਾਂਚ ਉਸ ਵੇਲੇ ਦੇ ADGP ਸੁਰੱਖਿਆ BP ਤਿਵਾੜੀ ਵੱਲੋਂ ਕੀਤੀ ਗਈ। ਇਸ ਰਿਪੋਰਟ ਨੇ ਪੁਲਿਸ ਦੇ ਦਾਅਵਿਆਂ ਤੇ ਸਵਾਲ ਖੜੇ ਕੀਤੇ ਨੇ ਤੇ ਇਹ ਰਿਪੋਰਟ ਵਕੀਲ ਅਤੇ PHRO ਦੇ ਜਾਂਚਕਰਤਾ ਸਰਬਜੀਤ ਸਿੰਘ ਵੇਰਕਾ ਵੱਲੋਂ ਜਾਰੀ ਕੀਤੀ ਗਈ ਹੈ। ਉਹਨਾਂ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਸਿਆਸੀ ਦਬਾਅ ਨੂੰ ਨਜ਼ਰਅੰਦਾਜ਼ ਕਰਨ ਤੇ ਇਸ ਮਾਮਲੇ ਦੇ ਵਿੱਚ ਸਿੱਖ ਰਵਾਇਤਾਂ ਦੇ ਮੁਤਾਬਕ ਬਣਦੀ ਕਾਰਵਾਈ ਕਰਨ। ਹੁਣ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਕੀ ਕਿਹਾ? ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਰਿਪੋਰਟ ਭੇਜ ਕੇ ਇਸ ਦੀ ਕਾਨੂੰਨੀ ਪੱਖਾਂ ਤੋਂ ਘੋਖ ਕਰਦਿਆਂ ਢੁਕਵੀਂ ਕਾਰਵਾਈ ਕਰਨ ਤੇ ਕਾਤਲਾਂ ਦੇ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਵਾਉਣ ਦੇ ਆਦੇਸ਼ ਦਿੱਤੇ ਨੇ। ਹੁਣ ਦੱਸਦੇ ਚੱਲੀਏ ਕਿ ਅਸਲ ਦੇ ਵਿੱਚ ਇਹ ਜਿਹੜੀ BP ਤਿਵਾੜੀ ਨੇ ਜਿਹੜੀ ਰਿਪੋਰਟ ਲਿਆਂਦੀ ਸੀ ਉਹ 1998 ਤੋਂ ਬਾਅਦ 25 ਸਾਲ ਸਰਕਾਰ ਦੀਆਂ ਫਾਈਲਾਂ ਦੇ ਵਿੱਚ ਦਫਨ ਰਹੀ ਆ। ਇਹਦੇ ਕੋਈ ਕਾਰਵਾਈ ਨਹੀਂ ਹੋਈ। ਕਾਰਵਾਈ ਕਿਉਂ ਨਹੀਂ ਹੋਈ? ਕਾਰਵਾਈ ਰੋਕ ਕੌਣ ਰਿਹਾ ਸੀ ਤੇ ਕਾਰਵਾਈ ਕਰਵਾਉਣ ਦਾ ਫਰਜ਼ ਕਿਹਦਾ ਬਣਦਾ ਸੀਗਾ? ਕਾਰਵਾਈ ਕਰਵਾਉਣ ਦਾ ਫਰਜ਼ ਬਣਦਾ ਸੀ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ, ਜਿਹੜੇ ਕਿ ਪੰਥ ਰਤਨ ਦਾ ਉਹਨਾਂ ਨੂੰ 11 ਦਸੰਬਰ 2011 ਦੇ ਵਿੱਚ ਉਹਨਾਂ ਨੂੰ ਪੰਥ ਰਤਨ ਦਾ ਖਿਤਾਬ ਦਿੱਤਾ ਗਿਆ। ਕਾਹਦੇ ਕਰਕੇ? ਕਿਉਂਕਿ ਇਹ ਲੱਗਿਆ ਸਾਡੀਆਂ ਜਥੇਬੰਦੀਆਂ ਨੂੰ ਕਿ ਇਹਨਾਂ ਨੇ ਪੰਥਕ ਮਾਮਲਿਆਂ ਦੇ ਵਿੱਚ ਬਹੁਤ ਅਪਰੋਚ ਜਿਹੜੀ ਉਹ ਅਖਤਿਆਰ ਕੀਤੀ ਹੈ। ਪਰ ਇੱਥੇ ਤੁਹਾਨੂੰ ਮੈਂ 3-4 ਮਾਮਲੇ ਦੱਸਣੇ ਚਾਹਣਾ ਹੈ। ਪਹਿਲਾ ਮਾਮਲਾ ਇਹੀ ਚੱਕ ਲਓ, ਕਾਰਜਕਾਰੀ ਸ਼ਹੀਦ ਜਥੇਦਾਰ ਭਾਈ ਕੌਂਕੇ ਦਾ ਮਾਮਲਾ। ਤੇ ਉਹਨਾਂ ਦੇ ਮਾਮਲੇ ਦੇ ਵਿੱਚ ਆਪਾਂ ਦੇਖਿਆ ਕਿ ਕਿੰਨਾ ਕੁ ਜ਼ਿੰਮੇਵਾਰਾਨਾ ਤਰੀਕੇ ਦੇ ਨਾਲ ਕੰਮ ਕੀਤਾ ਗਿਆ। 1998 ਦੇ ਵਿੱਚ ਰਿਪੋਰਟ ਆਉਂਦੀ ਹੈ, 25 ਸਾਲ ਲੱਗ ਗਏ ਇਸ ਰਿਪੋਰਟ ਨੂੰ ਜਨਤਕ ਹੋਣ ਦੇ ਵਿੱਚ। ਤੇ 1992-93 ਦੇ ਵਿੱਚ ਉਹਨਾਂ ਨੂੰ 2 ਵਾਰੀ ਆਪਾਂ ਤੁਹਾਨੂੰ ਦੱਸਾਂਗੇ ਤਫਸੀਲ ਦੇ ਨਾਲ ਕਿ ਕਦੋਂ ਉਹਨਾਂ ਨੂੰ ਚੁੱਕਿਆ ਗਿਆ ਸੀਗਾ ਪੁਲਿਸ ਵੱਲੋਂ। ਤਾਂ ਤੁਸੀਂ ਦੇਖੋ ਕਿ 93 ਤੋਂ ਲੈ ਕੇ ਅੱਜ 31 ਸਾਲ ਬਣਦੇ ਆ, 92-93 ਤੋਂ ਲੈ ਕੇ। ਤੇ ਜੇਕਰ 98 ਤੋਂ ਲਈਏ ਤਾਂ 25 ਸਾਲ ਬਣਦੇ। ਇਹਨਾਂ 25 ਸਾਲਾਂ ਦੇ ਵਿੱਚ 1997 ਤੋਂ 2002 5 ਸਾਲ ਇੱਕ, ਤੇ ਇਸੇ ਦਰਮਿਆਨ ਵਾਜਪਾਈ ਸਰਕਾਰ ਦੇ ਵਿੱਚ ਬਾਦਲ ਪਰਿਵਾਰ ਦਾ, ਬਾਦਲ ਸਰਕਾਰ ਦਾ ਤੇ ਅਕਾਲੀ ਦਲ ਦਾ ਹੱਥ ਅੜਦਾ ਸੀ। 2007 ਤੋਂ ਲੈ ਕੇ 17 ਤੱਕ ਸਟੇਟ ਸਰਕਾਰ ਬਾਦਲ ਸਾਹਿਬ ਨੇ ਚਲਾਈ। 2011 ਦੇ ਵਿੱਚ ਉਹਨਾਂ ਨੂੰ ਪੰਥ ਰਤਨ ਮਿਲਦਾ ਤੇ ਇਸੇ ਤਰ੍ਹਾਂ 2014 ਤੋਂ ਲੈ ਕੇ 2020 ਤੱਕ 17 ਤੱਕ ਉਹ ਸਰਕਾਰ
ਦੋਨਾਂ ਭਾਈਵਾਲ ਸਰਕਾਰਾਂ ਦੇ ਵਿੱਚ ਹੁੰਦਿਆਂ ਵੀ ਅੱਜ ਤੱਕ ਇਸ ਮਾਮਲੇ ਦੇ ਵਿੱਚ ਅਕਾਲੀ ਦਲ, ਬਾਦਲ ਪਰਿਵਾਰ ਤੇ ਬਾਦਲ ਸਾਹਿਬ ਨੇ ਕੀ ਕੀਤਾ, ਇਸ ਸਭ ਦੇ ਲਈ ਇੱਕ ਸਵਾਲਾਂ ਦੇ ਰੂਪ ਦੇ ਵਿੱਚ ਚੀਜ਼ਾਂ ਉੱਥੇ ਹੀ ਖੜੀਆਂ ਨੇ। ਕਿਉਂ ਨਹੀਂ ਕੀਤਾ, ਇਹ ਇੱਕ ਵੱਡਾ ਸਵਾਲ ਹੈ। ਤੇ ਦੂਜੇ ਪਾਸੇ ਸਾਡੀਆਂ ਪੰਥਕ ਜਥੇਬੰਦੀਆਂ ਦੇ ਵੀ ਬਹੁਤ ਵੱਡੇ ਸਵਾਲ ਨੇ, ਕਿਉਂਕਿ ਉਹਨਾਂ ਦੇ ਵੀ ਫਰਜ਼ ਬਣਦੇ ਸੀ ਕੌਮ ਨੂੰ ਲੈ ਕੇ, ਕਿਉਂਕਿ ਕੌਮ ਦੀ ਇਹ ਲੜਾਈ ਬੇਸ਼ੱਕ ਹਥਿਆਰਬੰਦ ਸੰਘਰਸ਼ ਤੋਂ ਅਕਾਲੀ ਦਲ ਟਾਲਾ ਵੜਦਾ ਰਿਹਾ, ਪਰ ਫਿਰ ਵੀ ਅਕਾਲੀ ਦਲ ਦੀ ਇਹ ਲੜਾਈ ਸੀ ਜਿਹੜੀ ਬਾਅਦ ਦੇ ਵਿੱਚ ਦੋ ਰੂਪਾਂ ਦੇ ਵਿੱਚ ਵੰਡੀ ਗਈ। ਅਕਾਲੀ ਦਲ ਨੇ ਇਹ ਛੇੜੀ ਸੀ, ਇੱਕ ਖਾੜਕੂ ਸੰਘਰਸ਼ ਤੇ ਇੱਕ ਦੂਜਾ ਸੰਘਰਸ਼। ਪਰ ਦੂਜਾ ਸੰਘਰਸ਼ ਜਦੋਂ ਸੱਤਾ ਦੇ ਸਿੰਘਾਸਨ ਤੱਕ ਪਹੁੰਚ ਜਾਂਦਾ ਹੈ ਤੇ ਕਿਉਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਜਾਂਦਾ, ਇਹ ਇੱਕ ਵੱਡੇ ਸਵਾਲ ਨੇ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਸਾਡਾ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਹੋਵੇ ਤੇ ਉਸ ਨੂੰ ਪੁਲਿਸ ਚੱਕ ਕੇ ਲੈ ਜੇ ਤੇ ਉਸ ਨੂੰ ਪੁਲਿਸ ਆਉਣ ਵਾਲੇ ਮਾਮਲੇ ਦੇ ਵਿੱਚ ਆਪਾਂ ਦੱਸਦੇ ਹਾਂ ਕਿਸ ਤਰੀਕੇ ਨਾਲ ਉਹਨਾਂ ਦੀ ਸਰੀਰਕ ਸਮਰੱਥਾ ਜਿਹੜੀ ਹੈ ਸਰਕਾਰੀ ਤਸ਼ੱਦਦ ਕਰਕੇ ਗਵਾਚ ਗਈ ਸੀਗੀ। ਤੇ ਉਸ ਮਾਮਲੇ ਦੇ ਵਿੱਚ ਸਾਡੀਆਂ ਸਰਕਾਰਾਂ ਬਣਨ ਬਾਅਦ ਦੇ ਵਿੱਚ ਤੇ ਉਹ ਇਹਨੂੰ ਨਿਆਂ ਤੱਕ ਨਾ ਲੈ ਕੇ ਜਾਣੇ, ਬੜੀ ਸ਼ਰਮਿੰਦਗੀ ਦੀ ਗੱਲ ਆ ਸਾਡੀਆਂ ਸਰਕਾਰਾਂ ਤੇ ਸਾਡੇ ਹੋਰ ਨੁਮਾਇੰਦਾ ਆਗੂਆਂ ਵਾਸਤੇ। ਰਿਪੋਰਟ ਦੇ ਵਿੱਚ ਖੁਲਾਸਾ ਹੋਇਆ, ਰਿਪੋਰਟ ਦੇ ਮੁਤਾਬਕ 1992 ਦੇ ਵਿੱਚ ਗੁਰਦੇਵ ਸਿੰਘ ਕੌਂਕੇ ਨੂੰ ਉਹਨਾਂ ਤੋਂ ਪਿੰਡ ਤੋਂ ਪੁਲਿਸ ਥਾਣੇ ਲੈ ਗਈ ਸੀ, ਪਰ ਉਸ ਤੋਂ ਬਾਅਦ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਹੈ। ਔਰ ਇਹਦਾ ਮੰਦਭਾਗਾ ਪਹਿਲੂ ਇਹ ਹੈ ਕਿ ਅੱਜ ਤੱਕ ਕੌਂਕੇ ਸਾਹਿਬ ਫਰਾਰ ਨੇ, ਭਗੌੜੇ ਨੇ। ਔਰ ਅਕਾਲੀ ਦਲ ਦਾ ਇਹ ਮੋਰਲ ਗਰਾਊਂਡ ਤੇ ਨੈਤਿਕ ਤੌਰ ਤੇ ਫਰਜ਼ ਬਣਦਾ ਸੀਗਾ ਕਿ ਉਸ ਤੋਂ ਬਾਅਦ ਸੱਤਾ ਦੇ ਸਿੰਘਾਸਨ ਤੇ ਬੈਠਣ ਤੋਂ ਬਾਅਦ ਆਪਣੇ ਹੀ ਜਿਸ ਨੁਮਾਇਆ ਜਥੇਬੰਦੀ ਨੂੰ, ਜਿਸ ਨੁਮਾਇਆ ਤਖਤ ਨੂੰ ਉਹ ਸਜਦਾ ਕਰਦੇ ਨੇ ਔਰ ਉਹਦੇ ਮੁਤਾਬਕ ਕੰਮ ਕਰਦੇ ਨੇ, ਉਹਦੇ ਜਥੇਦਾਰ ਨੂੰ, ਕਾਰਜਕਾਰੀ ਜਥੇਦਾਰ ਨੂੰ ਉਹ ਨਿਆਂ ਦਿਵਾ ਸਕਦੇ। ਪਰ ਫਿਰ ਵੀ ਹੁਣ ਇਸ ਮਾਮਲੇ ਦੇ ਵਿੱਚ ਇਹ ਮਨੁੱਖੀ ਅਧਿਕਾਰ ਕਾਰਕੁਨ ਨੇ ਆਪਣੀ ਰਿਪੋਰਟ ਦੇ ਵਿੱਚ ਸਪਸ਼ਟ ਕੀਤਾ ਕਿ ਭਾਈ ਕੌਂਕੇ ਨੂੰ ਪੁਲਿਸ ਤਸ਼ੱਦਦ ਦੇ ਦੌਰਾਨ ਕਤਲ ਕੀਤਾ ਗਿਆ ਸੀ ਤੇ ਲਾਸ਼ ਨੂੰ ਖੁਰਦ-ਬੁਰਦ ਕੀਤਾ ਗਿਆ ਸੀ। ਤੇ ਉਸ ਤੋਂ ਬਾਅਦ ਜਿਹੜੀ ਹੈ ਭਾਈ ਗੁਰਦੇਵ ਸਿੰਘ ਕੌਂਕੇ ਦਾ ਕਤਲ ਕਹਿੰਦੇ ਕਿ 1990ਵੇਂ ਦੇ ਦਹਾਕੇ ਦੇ ਦੌਰਾਨ ਮੁੱਖ ਮੰਤਰੀ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਉਸ ਵੇਲੇ ਦੇ ਮੁਖੀ KPS ਗਿੱਲ ਦੇ ਰਾਹੀਂ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਕੀਤੀ ਗਈ ਨਸਲਕੁਸ਼ੀ ਦੀ ਬੇਹੱਦ ਘਿਨਾਉਣੀ ਮਿਸਾਲ ਹੈ। ਸੋ ਹੁਣ ਆਪਾਂ ਅੱਗੇ ਵਧਦੇ ਹਾਂ। ਅਸਲ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਹੁੰਦੇ ਸਨ ਤੇ ਭਾਈ ਗੁਰਦੇਵ ਸਿੰਘ ਕੌਂਕੇ ਇਹ ਵੀ ਸ਼੍ਰੋਮਣੀ ਅਕਾਲੀ ਦਲ ਕਹਿ ਲਓ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ। ਜਥੇਦਾਰ ਸਾਹਿਬ ਮੈਂ ਕਹਿ ਰਿਹਾ, ਪਰ ਕਾਰਜਕਾਰੀ ਜਥੇਦਾਰ ਸਨ। ਗੁਰਦੇਵ ਸਿੰਘ ਕੌਂਕੇ ਜਿਹੜੇ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਇਹਨਾਂ ਦੋਨਾਂ ਹੀ ਮਾਮਲਿਆਂ ਦੇ ਵਿੱਚ ਤੁਸੀਂ ਇਹਨਾਂ ਦੀ ਜਿਹੜੀ ਆ ਉਹ ਬਰਾਬਰਤਾ ਦੇਖੋ ਜਾਂ ਇਹਨਾਂ ਦੇ ਵਿੱਚ ਸਮਾਨਤਾ ਦੇਖੋ ਕਿ ਦੋਨਾਂ ਦੇ ਮਾਮਲਿਆਂ ਦੇ ਵਿੱਚ ਇਹ ਦੋਸ਼ ਲੱਗਦੇ ਨੇ ਕਿ ਉਹਨਾਂ ਨੂੰ ਸਰਕਾਰੀ ਜ਼ਬਰ ਨੇ ਸ਼ਹੀਦ ਕੀਤਾ। ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਕਿ ਲਾਸ਼ਾਂ ਨੂੰ ਲੱਭਦੇ ਖੁਦ ਇੱਕ ਦਿਨ ਉਹਨਾਂ ਦੇ ਵਿੱਚ ਹੀ ਸ਼ੁਮਾਰ ਹੋ ਗਏ, ਉਹਨਾਂ ਦੇ ਵਿੱਚ ਹੀ ਤਬਦੀਲ ਹੋ ਗਏ, ਉਹਨਾਂ ਨੂੰ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਇੱਕ ਲੰਘੇ ਦਿਨੀ ਬੰਡਾਲਾ ਦਾ ਮਾਮਲਾ ਤੁਸੀਂ ਦੇਖਿਆ ਹੋਣਾ, ਜਥੇਦਾਰ ਗੁਰਨਾਮ ਸਿੰਘ ਬੰਡਾਲਾ ਦਾ ਮਾਮਲਾ, ਖਾੜਕੂ ਸਿੰਘ ਸੀਗੇ ਉਹ। ਉਸ ਮਾਮਲੇ ਦੇ ਵਿੱਚ ਪੁਲਿਸ ਦੀ SIT ਇਹ ਗੱਲ ਕਹਿ ਰਹੀ ਹੈ ਕਿ ਜਿਹੜਾ ਇਹਦੀ ਥਾਂ ਤੇ ਮਾਰਿਆ ਗਿਆ ਬੰਦਾ ਉਹ ਗਲਤੀ ਦੇ ਨਾਲ ਮਾਰਿਆ ਗਿਆ ਸੀ। ਜਥੇਦਾਰ ਬੰਡਾਲਾ ਬਾਰੇ ਪਤਾ ਲੱਗਦਾ ਕਿ ਕੁਝ ਸਮੇਂ ਬਾਅਦ ਜਿਉਂਦੇ ਨੇ। ਤਾਂ ਇੱਥੋਂ ਪਤਾ ਕੀ ਲੱਗਦਾ, ਇੱਥੋਂ ਇਹ ਪਤਾ ਲੱਗਦਾ ਹੈ ਕਿ ਪੁਲਿਸ ਦੀ ਵਰਦੀ ਦੇ ਵਿੱਚ ਕਈ ਗੁੰਡਿਆਂ ਨੇ, ਕਈ ਗੁੰਡਾ ਅਨਸਰਾਂ ਨੇ ਇਸ ਤਰ੍ਹਾਂ ਦੀਆਂ ਕਾਰਕਰਦੀਆਂ ਕੀਤੀਆਂ ਸੀ। ਹੁਣ ਨੈਤਿਕ ਤੌਰ ਤੇ ਤਾਂ ਇਹ ਫਰਜ਼ ਬਣਦਾ ਸੀਗਾ ਮੋਰਲ ਗਰਾਊਂਡ ਤੇ ਜਾਂ ਡਿਊਟੀ ਦੇ ਹਿਸਾਬ ਨਾਲ ਕਿ ਜਿਹੜੇ ਲੋਕ ਤੁਹਾਡੇ ਨਾਲ ਸਹਿਮਤ ਨਹੀਂ ਤੇ ਹਥਿਆਰਬੰਦ ਸੰਘਰਸ਼ ਕਰ ਰਹੇ ਆ, ਤੁਸੀਂ ਉਹਨਾਂ ਨੂੰ ਮੋੜ ਕੇ ਲਿਆਉਣਾ ਸੀਗਾ। ਪਰ ਤੁਸੀਂ ਕਿਉਂਕਿ ਵਰਦੀ ਦੇ ਵਿੱਚ ਸੀ ਔਰ ਤੁਸੀਂ ਉਹਨਾਂ ਨਾਲੋਂ ਵੀ ਅੱਗੇ ਜਾ ਕੇ, ਕਿਉਂਕਿ ਉਹ ਤਾਂ ਇੱਕ ਸਿਵਲੀਅਨ ਸਨ, ਉਹਨਾਂ ਨਾਲੋਂ ਵੀ ਅੱਗੇ ਜਾ ਕੇ ਤੁਸੀਂ ਗੈਰ ਕਾਨੂੰਨੀ ਕਾਰਵਾਈਆਂ ਕੀਤੀਆਂ। ਹੁਣ ਇਹ ਗੱਲ ਕਹਿੰਦੀ ਹੈ ਰਿਪੋਰਟ ਦੇ ਵਿੱਚ ਇੱਕ ਤਾਂ ਇਹ ਕਿਹਾ ਗਿਆ ਕਿ ਜਿਹੜਾ ਤਤਕਾਲੀ SHO ਸੀਗਾ ਮਾਫ ਕਰਨਾ, ਹੁਣ DSP ਹੈ ਗੁਰਮੀਤ ਸਿੰਘ। ਇਹ 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਨੂੰ ਉਹਦੇ ਘਰੋਂ ਲਿਆਇਆ ਤੇ ਜੋ ਮੁੜ ਕੇ ਵਾਪਸ ਨਹੀਂ ਗਏ। ਇਸੇ ਤਰ੍ਹਾਂ ਇਹ ਵੀ ਕਿਹਾ ਗਿਆ ਕਿ ਗੁਰਦੇਵ ਸਿੰਘ ਕੌਂਕੇ ਨੂੰ 2 ਜਨਵਰੀ 1993 ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪਿੰਡ ਕੰਨੀਆਂ ਦੀ ਹੱਦ ਉੱਤੇ ਖਾੜਕੂਆਂ ਤੇ ਪੁਲਿਸ ਪਾਰਟੀ ਦੇ ਦਰਮਿਆਨ ਹੋਈ ਗੋਲੀਬਾਰੀ ਦੇ ਦੌਰਾਨ ਬੈਲਟ ਤੋੜ ਕੇ ਭੱਜ ਗਏ ਸਨ। ਇਸੇ ਕਰਕੇ ਉਹਨਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ। ਪਰ ਕੀ ਜਿਹੜੇ ਬੰਦੇ ਤੇ ਸਰਕਾਰੀ ਜ਼ੁਲਮ ਕੀਤਾ ਗਿਆ ਹੋਵੇ, ਰਾਤਾਂ ਉਹਨੂੰ ਕੁੱਟਿਆ ਗਿਆ ਹੋਵੇ, ਉਹਦੇ ਤਨ ਦੇ ਕੱਪੜੇ ਲੁਹਾ ਕੇ ਤੇ ਉਹਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ, ਹੁਣ ਕੀ ਉਹ ਭੱਜ ਸਕਦਾ ਵਾ? ਤੇ ਉਸ ਤੋਂ ਬਾਅਦ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਸਾਰੇ ਬਿਆਨ, ਕਿਉਂਕਿ BP ਤਿਵਾੜੀ ਜਦੋਂ ਇਸ ਦੇ ਉੱਤੇ ਸਰਚ ਕਰ ਰਹੇ ਸਨ, ਉਹ ਘੋਖ ਕਰਨ ਤੋਂ ਬਾਅਦ ਪਤਾ ਲੱਗਦਾ ਕਿ ਕੌਂਕੇ ਨੂੰ ਪੁਲਿਸ ਹਿਰਾਸਤ ਦੇ ਵਿੱਚ ਰੱਖ ਕੇ ਝੂਠਾ ਕੇਸ ਬਣਾਉਣ ਦੀ ਕਹਾਣੀ ਦਾ ਸਾਰੇ ਛੋਟੇ ਅਤੇ ਵੱਡੇ ਅਫਸਰਾਂ ਨੂੰ ਪਤਾ ਸੀ। ਪਰ ਉਸ ਸਮੇਂ ਪੁਲਿਸ ਦਾ ਜੋ ਮਾਹੌਲ ਸੀ ਉਸ ਤੋਂ ਜ਼ਾਹਰ ਹੁੰਦਾ ਹੈ ਕਿ ਪੁਲਿਸ ਅਧਿਕਾਰੀ ਜਾਂ ਤਾਂ ਜ਼ਿਮਨੀਆਂ ਲਿਖਦੇ ਹੀ ਨਹੀਂ ਸਨ ਤੇ ਜਾਂ ਫਿਰ ਛੋਟੇ ਅਫਸਰਾਂ ਦੁਆਰਾ ਲਿਖੀ ਜ਼ਿਮਨੀ ਉੱਤੇ ਬਿਨਾਂ ਪੜ੍ਹੇ ਦਸਤਖਤ ਕਰ ਦਿੰਦੇ ਸਨ।
200 ਬੰਦੇ ਤੋਂ ਵੱਧ ਗੈਰ ਹਾਜ਼ਰੀ ਮਾਫ ਕਰਨਾ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਚੁੱਕਿਆ ਗਿਆ ਸੀਗਾ। ਤੇ ਅੱਜ 25 ਸਾਲਾਂ ਬਾਅਦ ਇਹ ਗੱਲਾਂ ਤਸਦੀਕ ਹੋ ਰਹੀਆਂ ਨੇ ਕਿ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਔਰ ਬੇਤਹਾਸ਼ਾ ਤਸ਼ੱਦਦ ਨਾ ਚੱਲਦਿਆਂ ਸਰੀਰਕ ਤੌਰ ਤੇ ਉਹ ਇੰਨੇ ਕੁ ਟੁੱਟ ਗਏ ਕਿ ਇੰਨੇ ਕੁ ਕਮਜ਼ੋਰ ਹੋ ਗਏ ਸਨ ਕਿ ਉਹਨਾਂ ਦੇ ਵਿੱਚ ਤੁਰਨ ਤੱਕ ਦੀ ਸਮਰੱਥਾ ਨਹੀਂ ਸੀ। ਕਈ ਤਾਂ ਲੋਕ ਕਹਿੰਦੇ ਨੇ ਕਿ ਉਹ ਜੇਕਰ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਫਰਸ਼ ਤੇ ਲੰਮੇ ਵੀ ਪੈ ਜਾਓ ਤਾਂ ਉਹ ਇੰਨੇ ਤਸ਼ੱਦਦ ਹੋਇਆ ਸੀ ਉਹਨਾਂ ਤੇ ਕਿ ਉਹ ਲੰਮਾ ਵੀ ਨਹੀਂ ਸੀ ਪੈ ਸਕਦੇ। ਇਸੇ ਤਰ੍ਹਾਂ ਭਾਈ ਖਾਲੜਾ ਜੀ ਦੇ ਮਾਮਲੇ 'ਚ ਤੁਸੀਂ ਦੇਖ ਲਓ ਕਿ ਜਿਨ੍ਹਾਂ ਨੇ ਉਹਨਾਂ ਤੇ ਤਸ਼ੱਦਦ ਦੇਖਿਆ ਤਾਂ ਉਹ ਕਿਸ ਤਰੀਕੇ ਦਾ ਤਸ਼ੱਦਦ ਸੀਗਾ। ਹੁਣ ਜਥੇਦਾਰ ਸਾਹਿਬ ਨੇ ਕਿਹਾ, ਸਭ ਤੋਂ ਪਹਿਲਾਂ ਤਾਂ ਆਪਾਂ ਸਵਾਲਾਂ ਦੇ ਘੇਰੇ ਦੇ ਵਿੱਚ ਆਉਣੇ ਆ, ਸਵਾਲਾਂ ਦੇ ਘੇਰੇ ਦੇ ਵਿੱਚ ਆਗੂਆਂ ਨੂੰ ਲੈ ਕੇ ਆਉਣੇ ਆ ਕਿ ਸ਼੍ਰੋਮਣੀ ਕਮੇਟੀ ਕਾਰਵਾਈ ਕਰੇ। ਹੁਣ ਸ਼੍ਰੋਮਣੀ ਕਮੇਟੀ ਅੱਗੇ ਕੀ ਕਾਰਵਾਈ ਕਰੇਗੀ? ਕਿ ਇਹਨਾਂ ਮਾਮਲਿਆਂ ਨੂੰ ਅੱਗੇ ਲਿਜਾਇਆ ਜਾਵੇਗਾ? ਕਿ ਸਰਕਾਰ ਇਹਨਾਂ ਮਾਮਲਿਆਂ ਨੂੰ ਅੱਗੇ ਲਿਜਾਵੇਗੀ? ਸਰਕਾਰ ਜੇਕਰ ਕਹਿ ਰਹੀ ਹੈ ਕਿ ਭ੍ਰਿਸ਼ਟਾਚਾਰੀਆਂ ਤੇ ਕਾਰਵਾਈ ਕਰਾਂਗੇ, ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਪਰ ਤੁਸੀਂ ਇੱਕ ਕੌਮ ਦੇ ਇਨਸਾਫ ਦੀ ਗੱਲ ਕਦੋਂ ਕਰੋਗੇ? ਤੁਸੀਂ ਉਹਨਾਂ ਲੋਕਾਂ ਦੇ ਇਨਸਾਫ ਦੀ ਗੱਲ ਕਦੋਂ ਕਰੋਗੇ ਜਿਨ੍ਹਾਂ ਲੋਕਾਂ ਨੂੰ ਇੱਕ ਸੰਘਰਸ਼ ਤੋਂ ਬਾਅਦ ਜ਼ਲੀਲ ਕੀਤਾ ਗਿਆ, ਕੁੱਟਿਆ ਗਿਆ, ਮਾਰਿਆ ਗਿਆ, ਭਜਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਥਾਣਿਆਂ ਦੇ ਵਿੱਚ ਜ਼ਲੀਲ ਕੀਤਾ ਗਿਆ। ਜ਼ਲੀਲ ਹੀ ਨਹੀਂ ਕੀਤਾ ਗਿਆ ਬਲਕਿ ਇੱਥੋਂ ਤੱਕ ਕਿ ਉਹਨਾਂ ਦੇ ਨਾਲ ਕਈ ਗੈਰ ਸਮਾਜੀ ਤੇ ਗੈਰ ਇਖਲਾਕੀ ਕਾਰਵਾਈਆਂ ਕੀਤੀਆਂ ਗਈਆਂ। ਉਹਨਾਂ ਦੇ ਰਿਸ਼ਤੇਦਾਰਾਂ ਦਾ ਕੀ ਕਸੂਰ ਸੀ? ਉਹਨਾਂ ਦੇ ਆਂਢ ਗੁਆਂਢ ਦਾ ਕੀ ਕਸੂਰ ਸੀ? ਉਹਨਾਂ ਬੱਚੀਆਂ, ਉਹਨਾਂ ਧੀਆਂ, ਉਹਨਾਂ ਮਾਵਾਂ ਭੈਣਾਂ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਥਾਣਿਆਂ ਦੇ ਵਿੱਚ ਸੱਦਿਆ ਗਿਆ ਔਰ ਇੱਕ ਫਿਰਕੇ ਦੀ ਸਮਾਜਿਕ ਸ਼ਾਖ ਨੂੰ ਖੋਰਾ ਲਾਇਆ ਗਿਆ ਔਰ ਉਹ ਫਿਰਕਾ ਕਹਿੰਦਾ ਰਿਹਾ ਲਗਾਤਾਰ 3-4 ਦਹਾਕਿਆਂ ਤੋਂ ਕਿ ਸਾਡੇ ਤੇ ਜ਼ੁਲਮ ਹੋ ਰਿਹਾ। ਤਾਂ ਤੁਸੀਂ ਅੱਜ ਇਹ ਗੱਲਾਂ ਇੱਕ ਰਿਪੋਰਟ ਦੇ ਵਿੱਚ ਪੜ੍ਹ ਰਹੇ ਹੋ, ਦੇਖ ਰਹੇ ਹੋ ਕਿ ਕਿਸ ਤਰੀਕੇ ਦਾ ਜ਼ੁਲਮ ਉਹਨਾਂ ਵੇਲਿਆਂ ਦੇ ਵਿੱਚ ਹੋਇਆ। ਤੇ ਸਭ ਤੋਂ ਪਹਿਲਾ ਵੱਡਾ ਸਵਾਲ ਇਹ ਹੈ ਕਿ ਕੀ ਸਰਕਾਰਾਂ ਦਾ ਕੰਮ ਭ੍ਰਿਸ਼ਟਾਚਾਰ ਨਾਲ ਹੀ ਲੜਨਾ ਹੁੰਦਾ? ਆਪਣੇ ਲੋਕਾਂ ਦੇ ਲਈ ਇਨਸਾਫ ਦੀ ਗੱਲ ਕਰਨਾ ਸਰਕਾਰਾਂ ਦਾ ਕੰਮ ਨਹੀਂ ਹੈ? ਉਹਨਾਂ ਦੇ ਮੋਰਲ ਗਰਾਊਂਡ ਦੇ ਵਿੱਚ ਇਹ ਗੱਲ ਨਹੀਂ ਹੋਣੀ ਚਾਹੀਦੀ ਕਿ ਮਨੁੱਖੀ ਅਧਿਕਾਰਾਂ ਦਾ ਮਾਮਲਾ ਸਰਕਾਰਾਂ ਦਾ ਕੰਮ ਨਹੀਂ ਹੈ? ਔਰ ਕੀ ਸ਼੍ਰੋਮਣੀ ਅਕਾਲੀ ਦਲ ਦਾ ਸਿਰਫ ਇਹੀ ਕੰਮ ਹੈ ਕਿ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਆਪਾਂ ਇਹਨਾਂ ਸਾਰੇ ਮਾਮਲਿਆਂ ਨੂੰ ਚੱਕ ਲਈਏ, ਉਦੋਂ ਸਾਨੂੰ ਬੰਦੀ ਸਿੰਘ ਵੀ ਯਾਦ ਆ ਜਾਂਦੇ ਆ, ਉਦੋਂ ਸਾਨੂੰ ਭਾਈ ਰਾਜੋਆਣਾ, ਭਾਈ ਜਿਹੜੇ ਨੇ ਸਾਡੇ ਇਸ ਵੇਲੇ ਦਵਿੰਦਰ ਸਿੰਘ ਭੁੱਲਰ ਜਿਹੜੇ ਕਿ ਮਾਨਸਿਕ ਤੌਰ ਤੇ ਉਸ ਅਵਸਥਾ ਦੇ ਵਿੱਚ ਨਹੀਂ ਕਿ ਉਹ ਸਾਰੀਆਂ ਚੀਜ਼ਾਂ ਨੂੰ ਗੌਰ ਦੇ ਨਾਲ ਦੇਖ ਸਕਣ, ਉਦੋਂ ਸਾਨੂੰ ਉਹ ਚੀਜ਼ਾਂ ਯਾਦ ਆ ਜਾਂਦੀਆਂ ਨੇ। ਜਦ ਕਿ ਇਹਦੇ ਬਰਾਬਰੀ, ਇਹਦੇ ਪੈਰਲਰੀ ਹੋਰ ਲੋਕ ਜਿਨ੍ਹਾਂ ਨੂੰ ਪੰਥ ਦੇ ਉਲਟ ਜਾ ਕੇ ਜਿਨ੍ਹਾਂ ਨੂੰ ਮਾਫੀਆਂ ਦਿੱਤੀਆਂ ਗਈਆਂ ਔਰ ਪੁਲਿਸ ਅਫਸਰਾਂ ਨੂੰ ਫਿੱਤੀਆਂ ਤੱਕ ਲਾਈਆਂ ਗਈਆਂ, ਉਹਨਾਂ ਮਾਮਲਿਆਂ ਦੇ ਵਿੱਚ ਹੁਣ ਤੁਸੀਂ ਦੇਖੋ ਗੁਰਨਾਮ ਸਿੰਘ ਬਡਾਲਾ ਦੇ ਮਾਮਲੇ ਦੇ ਵਿੱਚ, ਉਮਰਾ ਨੰਗਲ ਦੇਖੋ ਘਿਰਿਆ ਪਿਆ ਇਸ ਮਾਮਲੇ ਦੇ ਵਿੱਚ। ਖੈਰ, ਮਤਲਬ ਅਸੀਂ ਕਿੰਨਾ ਕੁ ਚਿਰ ਇਹਨਾਂ ਮਾਮਲਿਆਂ ਨੂੰ ਬਾਈਪਾਸ ਕਰਦੇ ਰਹਾਂਗੇ ਕਿ ਜਿਨ੍ਹਾਂ ਲੋਕਾਂ ਦੇ ਨਾਲ ਧੱਕਾ ਹੋਇਆ ਉਹ ਸਾਡੇ ਨਹੀਂ, ਸਾਡੇ ਬਸ਼ਿੰਦੇ ਨਹੀਂ। ਕਿੰਨੀਆਂ ਰਿਪੋਰਟਾਂ ਹਾਲੇ ਜਨਤਕ ਨਹੀਂ ਹੋਈਆਂ, ਇਹ ਇੱਕ ਸਰਕਾਰ ਦੀ ਮੋਰਲ ਡਿਊਟੀ ਬਣਦੀ ਕਿ ਉਹਨਾਂ ਮਾਮਲਿਆਂ ਦੇ ਵਿੱਚ ਕਿੰਨੀਆਂ ਰਿਪੋਰਟਾਂ ਹਾਲੇ ਤੱਕ ਜਨਤਕ ਨਹੀਂ ਹੋਈਆਂ ਤੇ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਸਰਕਾਰ ਦਾ ਕੋਈ ਰਿਐਕਸ਼ਨ ਕਿਉਂ ਨਹੀਂ ਹੈ? ਸਭ ਤੋਂ ਵੱਡਾ ਸਵਾਲ ਇਹ ਹੈ। ਇੰਨੇ ਸਾਲਾਂ ਦੀ ਸੱਤਾ ਦੇ ਵਿੱਚ, ਪੰਥ ਰਤਨ ਦੀ ਸੱਤਾ ਦੇ ਵਿੱਚ ਇਹ ਮਾਮਲਾ ਚੁੱਕਿਆ ਕਿਉਂ ਨਹੀਂ ਗਿਆ? ਅਕਾਲੀ ਦਲ ਇਹਨਾਂ ਪੰਥ ਦੇ ਇਹਨਾਂ ਮਾਮਲਿਆਂ ਨੂੰ ਅੱਗੇ ਕਿਉਂ ਨਹੀਂ ਲਿਜਾ ਸਕਿਆ? ਮੁਕੱਦਮੇ ਦਰਜ ਕਦੋਂ ਹੋਣਗੇ? ਕਾਰਵਾਈਆਂ ਕਦੋਂ ਹੋਣਗੀਆਂ? ਇਹ ਨਾ ਸਿਰਫ ਸਵਾਲ ਅਕਾਲੀ ਦਲ ਦੇ ਲਈ ਨੇ ਬਲਕਿ ਪੰਜਾਬ ਦੀ ਮੌਜੂਦਾ ਸਰਕਾਰ ਦੇ ਲਈ ਨੇ। ਤੇ ਜਿਵੇਂ ਮੈਂ ਜ਼ਿਕਰ ਕੀਤਾ ਕਿ ਦਸੰਬਰ 2011 ਦੇ ਵਿੱਚ ਬਾਦਲ ਸਾਹਿਬ ਨੂੰ ਪੰਥ ਰਤਨ ਫਕਰੇ ਕੌਮ ਦਾ ਅਵਾਰਡ ਦਿੱਤਾ ਗਿਆ ਸੀ, ਪਰ ਪੰਥ ਦੇ ਵੀ ਕਈ ਰਤਨ ਸਨ, ਪੰਥ ਦੇ ਵੀ ਉਹ ਲੋਕ ਸਨ, ਨੁਮਾਇਆ ਸ਼ਖਸੀਅਤਾਂ ਸਨ ਜਿਨ੍ਹਾਂ ਦੇ ਨਾਲ ਸਰਕਾਰੀ ਜ਼ਬਰ ਹੋਇਆ, ਜ਼ੁਲਮ ਹੋਇਆ, ਤਸ਼ੱਦਦ ਹੋਇਆ ਔਰ ਪੁਲਿਸ ਦੇ ਕਹਾਣੀਆਂ ਝੂਠੀਆਂ ਪਈਆਂ ਨੇ, ਪੁਲਿਸ ਦੀਆਂ ਜੋ ਸਟੋਰੀਜ਼ ਦੱਸੀਆਂ ਗਈਆਂ ਉਹ ਝੂਠੀਆਂ ਪਈਆਂ। ਹੁਣ ਇਹਨਾਂ ਮਾਮਲਿਆਂ ਦੇ ਵਿੱਚ ਕਾਨੂੰਨੀ ਕਾਰਵਾਈ ਹੁੰਦੀ ਹੈ, ਕਦੋਂ ਹੁੰਦੀ ਹੈ, ਕਿਸ ਰੂਪ 'ਚ ਹੁੰਦੀ ਹੈ, ਇਹ ਤਾਂ ਪਤਾ ਨਹੀਂ ਹੈ। ਪਰ ਲੰਘੇ ਦਿਨਾਂ ਦੇ ਵਿੱਚ CBI ਦੇ ਕੁਝ ਕੇਸਾਂ ਕਰਕੇ ਪੁਲਿਸ ਵਾਲਿਆਂ ਦੇ ਖਿਲਾਫ, ਉਦੋਂ ਜਿਨ੍ਹਾਂ ਨੇ ਆਪਣੀ ਵਰਦੀ ਦੇ ਅਧਿਕਾਰ ਜਿਹੜੇ ਨੇ ਉਹ ਲੰਘੇ ਜਾਂ ਜੋ ਚਾਦਰ ਸੀਗੀ ਉਹਨਾਂ ਦੀ ਇੱਕ ਫਰਜ਼ਾਂ ਦੀ ਉਹ ਲੰਘੀ ਤੇ ਉਸ ਤੋਂ ਬਾਅਦ ਗੈਰ ਕਾਨੂੰਨੀ ਕੰਮ ਕੀਤੇ। ਪਰ ਤੁਸੀਂ ਇਹ ਦੇਖੋ ਕਿ ਜਿੱਥੇ ਮਨੁੱਖੀ ਅਧਿਕਾਰ ਜਥੇਬੰਦੀ ਅਕਾਲੀ ਦਲ ਦੇ ਭਾਈ ਜਸਵੰਤ ਸਿੰਘ ਖਾਲੜਾ ਨਾਲ ਇਹ ਕੁਛ ਹੋ ਸਕਦਾ ਹੈ, ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਨਾਲ ਇਹ ਕੁਛ ਹੋ ਸਕਦਾ ਹੈ, ਤੇ ਉੱਥੇ ਉਹਨਾਂ ਹਾਲਾਤਾਂ ਦੇ ਵਿੱਚ, ਉਹਨਾਂ ਸਮਿਆਂ ਦੇ ਵਿੱਚ ਆਮ ਸਿੱਖ ਦੇ, ਆਮ ਪਰਿਵਾਰ ਦੇ ਕੀ ਹਾਲਾਤ ਹੋਣਗੇ, ਉਹਨਾਂ ਨੂੰ ਕਿਹੋ ਜਿਹੇ ਦਹਿਸ਼ਤੀ ਮਾਹੌਲ ਦੇ ਵਿੱਚੋਂ ਲੰਘਣਾ ਪਿਆ ਹੋਊਗਾ, ਇਹ ਉਹ ਜਾਣਦੇ ਨੇ ਜਾਂ ਉਹ ਸਮਾਂ ਜਾਣਦਾ। ਪਰ ਸਟੇਟ ਦਾ ਕੰਮ, ਸੂਬੇ ਦਾ ਕੰਮ ਆਪਣੇ ਲੋਕਾਂ ਨੂੰ ਖੌਫਜ਼ਦਾ ਕਰਨਾ ਨਹੀਂ ਹੁੰਦਾ, ਉਹਨਾਂ ਨੂੰ ਵਸਾਉਣਾ ਹੁੰਦਾ। ਤੇ ਜੇਕਰ ਉਹਨਾਂ ਦੇ ਨਾਲ ਕਿਸੇ ਤਰੀਕੇ ਦੀ ਵਧੀਕੀ ਹੋ ਜਾਵੇ ਤਾਂ ਉਹਨਾਂ ਵਧੀਕੀਆਂ ਨੂੰ ਰੋਕਣਾ ਹੁੰਦਾ। ਪਰ ਇੱਥੇ ਜਿਨ੍ਹਾਂ ਲੋਕਾਂ ਨੂੰ ਅਸੀਂ ਸਨਮਾਨਿਤ ਕੀਤਾ, ਬਾਅਦ ਦੇ ਵਿੱਚ ਉਹਨਾਂ ਲੋਕਾਂ ਦੀਆਂ ਸੱਤਾ ਦੇ ਵਿੱਚ ਹੀ, ਸਰਕਾਰਾਂ ਦੇ ਵਿੱਚ ਹੀ ਸਿੱਖਾਂ ਦੇ ਨਾਲ ਇਹੋ ਜਿਹੇ ਮਜ਼ਾਕ ਹੁੰਦੇ ਰਹੇ ਤੇ ਇਹੋ ਜਿਹਾ ਅਨਿਆਂ ਹੁੰਦਾ ਰਿਹਾ। ਔਰ ਇਨਸਾਫ ਦੇ ਲਈ ਇਹ ਲੋਕ ਬੇਸ਼ੱਕ ਅੱਜ ਦੁਨੀਆ ਦੇ ਵਿੱਚ ਨਹੀਂ ਰਹੇ, ਪਰ ਫਿਰ ਵੀ ਇਨਸਾਫ ਦੇ ਲਈ ਇਹਨਾਂ ਦੇ ਪਰਿਵਾਰ ਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੁੰਦੇ ਰਹੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ